ਸੱਜਣੋ ਤੇ ਮਿੱਤਰੋ, ਤੁਸੀਂ ਵੀ ਸੋਚਦੇ ਹੋਣੇ ਕਿ ਜੱਟ ਸਾਹਿਬ ਕਿੱਧਰ ਜਾ ਰਹੇ। ਜੱਟ ਸਾਹਿਬ ਆਪਣੇ ਮੂੰਹ ਦਾ ਕੀੜਾ ਕਢਾਉਣ ਜਾ ਰਹੇ ਨੇ। ਕੀੜੇ ਤੋਂ ਜ਼ਿਆਦਾ ਇਨਸਾਨ ਨੂੰ ਮੁਖਤਲਿਫ ਕਿਸਮ ਦੇ ਕੀੜੇ ਹੁੰਦੇ ਨੇ। ਕਿਸੇ ਦੇ ਕੰਮ ਵਿੱਚ ਟੰਗ ਅੜਾਉਣ ਦਾ ਕੀੜਾ, ਝੂਠ ਬੋਲਣ ਦਾ ਕੀੜਾ ਤੇ ਚੁਗਲੀਆਂ ਚਾਉਣ ਦਾ ਕੀੜਾ, ਤੇ ਕਿਸੇ ਨੂੰ ਵੀਡੀਓ ਵੇਖ ਕੇ ਸ਼ੇਅਰ ਨਾ ਕਰਨ ਦਾ ਵੀ ਕੀੜਾ। ਅਗਰ ਇਹ ਕੀੜੇ ਦਾ ਟਾਈਮ ਨਾਲ ਨਾ ਇਲਾਜ ਹੋਵੇ ਤੇ ਆਪਣੀ ਜ਼ਿੰਦਗੀ ਤੋਂ ਇਲਾਵਾ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਜ਼ਿੰਦਗੀ ਵੀ ਖਰਾਬ ਕਰ ਸਕਦਾ। ਤੇ ਮੈਂ ਇਸੇ ਵਜ੍ਹਾ ਤੋਂ ਸ਼ਰਕਪੁਰ ਜਾ ਰਿਹਾ ਆਪਣੇ ਦਾੜ ਦਾ ਕੀੜਾ ਕਢਾਉਣ। ਪੇਟ ਦੇ ਕੀੜੇ ਦੀ ਅੱਗ ਬੁਝਾਉਣ ਵਾਸਤੇ ਅਸੀਂ ਆ ਪੀਸੀਓ ਦੇ ਨਾਲ ਮਿਲਕ ਸ਼ੇਪ ਬਾਰੇ ਕੋ ਮਿਲਕ ਸ਼ੇਪ ਲਿਆ ਤੇ ਮਿਲਕ ਸ਼ੇਪ ਤੋਂ ਬਾਅਦ ਅਸੀਂ ਪਹੁੰਚ ਗਏ ਡਾਕਟਰ। ਮਸਲਾ ਇਹ ਆ ਰਿਹਾ ਸੀ ਕਿ ਮੇਰੀ ਇੱਕ ਦਾੜ ਨੂੰ ਠੰਡਾ ਤੱਤਾ ਲੱਗ ਰਿਹਾ ਸੀ ਤੇ ਡਾਕਟਰ ਨੇ ਕਿਹਾ ਇਹਦੇ ਅੰਦਰ ਹੁੰਦਾ ਹੈ ਕੀੜਾ, ਠੀਕ ਹੈ, ਤੇ ਇਹਨੂੰ ਕੀਤਾ ਜਾਏਗਾ ਡੈਡ। ਤੇ ਇਸੇ ਵਜ੍ਹਾ ਤੋਂ ਡਾਕਟਰ ਨੇ ਆਪਣੇ ਸਮਾਨ ਸਮੂਨ ਫੜ ਲਿਆ। ਡਾਕਟਰ ਨੇ ਤੇ ਸੋਨ ਨਾਲ ਟੀਕਾ ਲਾ ਦਿੱਤਾ, ਪਰ ਥੋੜਾ ਟਾਈਮ ਲੱਗਾ ਸੋਨ ਹੋਣ ਤੇ ਅੱਧਾ ਮੂੰਹ। ਤੇ ਚਲੋ ਮੈਂ ਉਨੀ ਦੇਰ ਵੀਡੀਓ ਬਣਾ ਰਿਹਾ ਸੀ, ਮੈਂ ਕਿਹਾ ਵੀਡੀਓ ਬਣਾ ਕੇ ਲੋਕਾਂ ਨੂੰ ਵੀ ਵਿਖਾ ਦਈਏ ਕਿ ਦਾੜ। ਸੱਜਣੋ ਤੇ ਮਿੱਤਰੋ, ਇਸ ਪ੍ਰੋਸੀਜਰ ਦਾ ਨਾਮ ਹੁੰਦਾ ਰੂਟ ਕਨਾਲ ਟ੍ਰੀਟਮੈਂਟ ਹੁੰਦਾ ਹੈ। ਤੇ ਇਹਦਾ ਮਤਲਬ ਹੁੰਦਾ ਹੈ ਕਿ ਜਿਹੜੀ ਵੀ ਦਾੜ ਦੇ ਅੰਦਰ ਕੋਈ ਇਨਫੈਕਸ਼ਨ ਹੋਵੇ ਉਹਨੂੰ ਕਲੀਅਰ ਕਰ ਦਿੰਦੇ ਨੇ ਪਰਮਾਨੈਂਟ। ਆ ਪਿੰਨਾ ਲਾ ਕੇ ਡਾਕਟਰ ਨੇ ਉਹਦਾ ਐਕਸਰੇ ਕੀਤਾ, ਜਿਹੜੇ ਅੰਦਰ ਰੂਟ ਕਨਾਲ ਸੀ ਉਹਨਾਂ ਨੂੰ ਡੈਡ ਕਰ ਦਿੱਤਾ ਤਾਂ ਕਿ ਦਾੜ ਨੂੰ ਦੁਬਾਰਾ ਇਨਫੈਕਸ਼ਨ ਨਾ ਹੋਵੇ, ਦਰਦ ਨਾ ਆਵੇ। ਤੇ ਐਕਸਰੇ ਕਰਕੇ ਚੈੱਕ ਕਰਦੇ ਨੇ ਔਰ ਆਖਰਕਾਰ ਸਾਡਾ ਦਾੜ ਦਾ ਪ੍ਰੋਸੀਜਰ ਕੰਪਲੀਟ ਹੋਣ ਤੋਂ ਬਾਅਦ ਸਾਨੂੰ ਉਹਨਾਂ ਢੇਰ ਸਾਰੀਆਂ ਦਵਾਈਆਂ ਲਿਖ ਦਿੱਤੀਆਂ। ਆਪਾਂ ਦਵਾਈਆਂ ਦੇ ਨਾਲ ਪਾਣੀ ਪੜਿਆ ਤੇ ਆਪਾਂ ਚੱਲ ਪਏ ਘਰ ਨੂੰ। ਤੇ ਹਾਲੇ ਤੱਕ ਅੱਧਾ ਮੂੰਹ ਸੁਣਨਾ। ਤੇ ਮੈਂ ਸੱਜਣੋ ਤੇ ਮਿੱਤਰੋ, ਦਾੜ ਦਾ ਕੀੜਾ ਕਢਾਉਣ ਤੋਂ ਬਾਅਦ ਮੈਂ ਤੁਹਾਨੂੰ ਸ਼ਰਕਪੁਰ ਦੀ ਮਸ਼ਹੂਰ ਹਸਤੀ ਹਜ਼ਰਤ ਮੀਆਂ ਸ਼ੇਰ ਮੁਹੰਮਦ ਸ਼ਰਕਪੁਰੀ ਰਹਿਮਤੁल्लाह अलैह ਦਾ ਮਜ਼ਾਰ ਦਿਖਾਉਂਦੇ ਜਾਵਾਂ। ਮੇਰੇ ਖੱਬੇ ਪਾਸੇ ਅੰਦਰ ਜਾ ਕੇ ਇਹ ਅੱਲਾ ਦੇ ਵਲੀ ਦਾ ਮਜ਼ਾਰ ਹੈ। ਇਹਨਾਂ ਦੇ ਨਾਮ ਦੀ ਵਜ੍ਹਾ ਤੋਂ ਹੀ ਇਸ ਸ਼ਹਿਰ ਦਾ ਨਾਮ ਰੱਖਿਆ ਗਿਆ ਸ਼ਰਕਪੁਰ ਸ਼ਰੀਫ। ਇਹਨਾਂ ਬਜ਼ੁਰਗਾਂ ਦੀ ਹਿਸਟਰੀ ਤੁਹਾਨੂੰ YouTube ਤੇ ਡਿਟੇਲ ਨਾਲ ਮਿਲ ਜਾਏਗੀ। ਤੇ ਇਸ ਤੋਂ ਬਾਅਦ ਆਪਾਂ ਤੇ ਜਿਹੜੇ ਲੋਕ ਸ਼ਰਕਪੁਰ ਦੇ ਰਹਿਣ ਵਾਲੇ ਜਾਂ ਮੇਰੀ ਵੀਡੀਓ ਵੇਖ ਰਹੇ ਨੇ ਤਾਂ ਵੀਡੀਓ ਨੂੰ ਲਾਈਕ ਵੀ ਕੀਤਾ ਕਰੋ ਤੇ ਸ਼ੇਅਰ ਵੀ ਕੀਤਾ ਕਰੋ ਤੇ ਕਮੈਂਟ ਵੀ ਜ਼ਰੂਰ ਕਰ ਦਿਓ। ਤੇ ਇਹ ਰੋਡ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ। ਇਹਦੇ ਸੈਂਟਰ ਦੇ ਖਜੂਰ ਦੇ ਪੌਦੇ ਲੱਗੇ ਨੇ ਤੇ ਸੱਜੇ ਤੇ ਖੱਬੇ ਜੰਗਲੇ ਲੱਗੇ ਨੇ। ਤੇ ਇਹਦਾ ਇੱਕ ਮੇਨ ਦਰਵਾਜ਼ਾ ਹੈ, ਦਰਵਾਜ਼ੇ ਦਾ ਬਕਾਇਦਾ ਨਾਮ ਹੀ ਹੈ। ਤਾਂ ਬਹੁਤ ਖੂਬਸੂਰਤ ਦਰਵਾਜ਼ਾ ਹੈ ਜਿੱਥੋਂ ਪਤਾ ਲੱਗ ਜਾਂਦਾ ਹੈ ਕਿ ਇਹ ਦਰਬਾਰ ਸ਼ਰੀਫ ਨੂੰ ਰਸਤਾ ਜਾਂਦਾ। ਵੈਸੇ ਸ਼ਰਕਪੁਰ ਦੇ ਮਸ਼ਹੂਰ ਤੇ ਗੁਲਾਬ ਜਾਮਨ ਨੇ, ਬਟ ਸਾਨੂੰ ਅੰਬ ਨਜ਼ਰ ਆਏ ਤੇ ਅੰਬ ਜਿਸ ਨਜ਼ਰ ਆ ਜਾਵਣ ਤੇ ਸਾਨੂੰ ਖਾਣ ਤੇ ਫਿਰ ਆਏ ਹਾਏ ਮਜ਼ੇ ਹੀ। ਤੇ ਨਾਲ ਹੀ ਬਾਰਿਸ਼ ਸਟਾਰਟ ਹੋ ਗਈ ਤਾਂ ਮੈਂ ਵੀ ਪੰਪ ਦਾ ਸਹਾਰਾ ਲੈ ਲਿਆ। ਮੈਂ ਕਿਹਾ ਥੋੜੀ ਦੇਰ ਬਾਰਿਸ਼ ਵੇਖ ਕੇ ਹੀ ਤੇ ਫਿਰ ਹੀ ਨਿਕਲਨੇ ਆ। ਤੇ ਮੈਂ ਵੇਖਿਆ ਕਿ ਇੱਕ ਟਰੱਕ ਦੇ ਦੁਆਲੇ ਢੇਰ ਸਾਰੇ ਲੋਕ ਇਕੱਠੇ ਨੇ। ਮੈਂ ਕਿਹਾ ਵੇਖਾਂ ਤਾਂ ਸਹੀ, ਤੇ ਟਰੱਕ ਦੇ ਉੱਤੇ ਪ੍ਰਿੰਟਰ ਲੱਗਾ ਹੈ ਨਾਂ ਲਿਖਣ ਤੇ ਬਾਕੀ ਤਮਾਸ਼ਾ ਵੇਖਣ ਵਾਸਤੇ ਥੱਲੇ ਖਲੋਤੇ ਨੇ। ਸੱਜਣੋ ਤੇ ਮਿੱਤਰੋ, ਮੈਂ ਕਿਹਾ ਇੰਤਜ਼ਾਰ ਕਰਦੇ ਕਰਦੇ ਕਿੰਨੀ ਕੁ ਦੇਰ ਇੰਤਜ਼ਾਰ ਕਰੀਏ ਤੇ ਇਸ ਤੋਂ ਪਹਿਲੇ ਇੱਕ ਬਾਰਿਸ਼ ਤੇਜ਼ ਹੋ ਜਾਵੇ ਤੇ ਆਪਾਂ ਟੁਰ ਪਈਏ ਘਰ ਨੂੰ। ਤੇ ਜਿਸ ਰੋਡ ਤੇ ਆਂ ਤੇ ਰੋਡ ਬਹੁਤ ਖੂਬਸੂਰਤ ਲੱਗ ਰਿਹਾ, ਸਾਫ਼ ਸੁਥਰਾ ਲੱਗ ਰਿਹਾ, ਜਿਵੇਂ ਇਦਾਂ ਲੱਗ ਰਿਹਾ ਕਿ ਅੱਜ ਵਜ਼ੀਰ ਆਲਾ ਪੰਜਾਬ ਨੇ ਇਹ ਰੋਡ ਸਾਫ਼ ਕਰਾਇਆ। ਪਰ ਇਹ ਨਹੀਂ ਪਤਾ ਕਿ ਬਾਰਿਸ਼ ਨਾਲ ਸਾਫ਼ ਹੋ ਗਿਆ। ਤੇ ਖੂਬਸੂਰਤ ਦਰਖਤ ਲੱਗ ਰਹੇ ਨੇ ਸੱਜੇ ਤੇ ਖੱਬੇ, ਮਾਸ਼ਾਅੱਲਾ ਬਹੁਤ ਹੀ ਸੋਹਣੇ। ਜਿਸ ਧੁੱਪ ਪੈਂਦੀ ਆ ਤੇ ਇੱਥੇ ਛਾਂ ਦੇ ਨਜ਼ਾਰੇ ਆਪਣੇ ਹੀ ਆਉਂਦੇ ਨੇ। ਤੇ ਮੈਂ ਕਿਹਾ ਮੋਟਰਸਾਈਕਲ ਦੀ ਸਪੀਡ ਰੱਖੀਏ 20-30 ਤੇ ਕਿਤੇ ਤੇਜ਼ ਕੀਤੀ ਸਪੀਡ ਤੇ ਕਿਤੇ ਸਾਨੂੰ ਕਿਸੇ ਚੁੱਕਣਾ ਵੀ ਕੋਈ ਨਾ। ਮਜ਼ੇ ਤੋਂ ਇੱਕ ਮਸ਼ਹੂਰ ਗੱਲ ਯਾਦ ਆਈ ਕਿ ਕੁੱਤੀ ਮਜ਼ੇ ਲੈਂਦੇ ਲੈਂਦੇ ਟਰੱਕ ਥੱਲੇ ਆ ਗਈ। ਜੋ ਅਸੀਂ 1 ਕਿਲੋਮੀਟਰ ਸਫ਼ਰ ਕੀਤਾ ਤੇ ਸਫ਼ਰ ਕਰਨ ਤੋਂ ਬਾਅਦ ਹਰ ਪਾਸੇ ਕੋਈ ਬਾਰਿਸ਼ ਦਾ ਨਾਮੋ ਨਿਸ਼ਾਨ ਸੀ। ਰੋਡ ਸਾਫ਼ ਸੀ, ਰੋਡ ਦੇ ਉੱਤੇ ਇੱਕ ਕਤਰਾ ਪਾਣੀ ਦਾ ਨਹੀਂ ਸੀ। ਇਹ ਅੱਲਾਹ ਤਾਲਾ ਦੀ ਕੁਦਰਤ ਹੈ ਤੇ ਇਹ ਉਹ ਹੀ ਜਾਣਦਾ। ਤੇ ਅੱਲਾ ਤੇ ਯਕੀਨ ਰੱਖਿਆ ਕਰੋ, ਭਰੋਸਾ ਰੱਖਿਆ ਕਰੋ। ਅੱਲਾ ਹੀ ਸਭ ਕੁਝ ਬਿਹਤਰ ਕਰਨ ਵਾਲਾ, ਤੁਹਾਡੀ ਮੁਸ਼ਕਲਾਂ ਵੀ ਹੱਲ ਕਰਨ ਵਾਲਾ। ਤੇ ਵਾਪਸੀ ਤੇ ਆਪਾਂ ਮੰਡੀ ਫੈਜ਼ਾਬਾਦ ਪਹੁੰਚ ਗਿਆ। ਸਾਹਮਣੇ ਬਹੁਤ ਪਿਆਰੀ ਮਸਜਿਦ ਹੈ, ਮੰਡੀ ਫੈਜ਼ਾਬਾਦ ਦੀ ਸਭ ਤੋਂ ਵੱਡੀ ਮਸਜਿਦ ਹੈ। ਮੈਂ ਕਿਹਾ ਥੋੜੀ ਜਿਹੀ ਇਹ ਵੀ ਵਿਜ਼ਿਟ ਕਰਾਈ ਜਾਵਾਂ। ਤੇ ਇੱਥੇ ਬਾਰਿਸ਼ ਨਹੀਂ ਹੋਈ, ਇੱਥੇ ਲੋਕਾਂ ਨੇ ਪਾਣੀ ਪੂਣੀ ਰੋੜਿਆ ਸੀ ਤੇ ਉਹਦੀ ਵਜ੍ਹਾ ਤੋਂ ਸੜਕ ਖਰਾਬ ਹੋਈ। ਅਚਾਨਕ ਮੇਰੀ ਨਜ਼ਰ ਕ੍ਰੇਨ ਤੇ ਪਈ ਤੇ ਕ੍ਰੇਨ ਵਾਲਿਆਂ ਨੂੰ ਪਤਾ ਨਹੀਂ ਫਿਟਕ ਐਸੀ ਹੈ ਕਿ ਸਾਰਾ ਦਿਨ ਰੋਡ ਤੇ ਹੀ ਖਲੋਤੇ ਰਹਿੰਦੇ ਆ। ਇਹ ਮਿੱਟੀ ਚੁੱਕ ਕੇ ਵੱਡੇ ਰੋਡ ਤੇ ਪਾਈ ਰੱਖਦੇ ਆ ਤਾਂ ਪਤਾ ਨਹੀਂ ਟਰਾਲੀਆਂ ਨਾਲ ਵੇਚੀ ਰੱਖਦੇ ਆ ਕਿ ਕੀ ਚੱਕਰ ਆ। ਇਹਨਾਂ ਰੋਡ ਦਾ ਸਤਿਆਨਾਸ਼ ਕਰਤਾ, ਮੇਨ ਵੱਡੇ ਰੋਡ ਦਾ। ਮੈਂ ਕਿਹਾ ਲੱਗੇ ਰਹੋ, ਜੋ ਮਰਜ਼ੀ ਕਰੋ, ਯਾਸ਼ੀ ਕਰੋ, ਤੁਹਾਨੂੰ ਪੁੱਛਣ ਦੱਸਣ ਵਾਲਾ ਹੈ ਕੋਈ ਨਹੀਂ। ਮੁੰਡਿਓ ਨਿਕਲਦੇ ਨਾਲ ਹੀ ਫਿਰ ਬਾਰਿਸ਼ ਸਟਾਰਟ ਹੋ ਗਈ ਤੇ ਹਲਕੀ ਹਲਕੀ ਬਾਰਿਸ਼, ਠੰਡੀ ਠੰਡੀ ਹਵਾ। ਮੈਂ ਕਿਹਾ ਮਜ਼ੇ, ਤੇ ਬਾਦਲ ਵੀ ਆਹਾ ਮਜ਼ੇ ਆ ਰਹੇ। ਤੇ ਮੈਂ ਕਿਹਾ ਛੇਤੀ ਛੇਤੀ ਘਰ ਪਹੁੰਚੀਏ, ਪਿੱਛੇ ਤੇ ਆਪਾਂ ਬਚ ਗਏ ਤੇ ਇੱਥੇ ਕਿਤੇ ਬਾਰਿਸ਼ ਦੇ ਲਪੇਟੇ 'ਚ ਹੀ ਨਾ ਆ ਜੇ। ਸੱਜਣੋ ਤੇ ਮਿੱਤਰੋ, ਤੁਸੀਂ ਵੀ ਸੋਚਦੇ ਹੋਣੇ ਕਿ ਜੱਟ ਸਾਹਿਬ ਨੇ ਅੱਜ ਰੋਡ ਨਹੀਂ ਵਿਖਾਇਆ। ਇਹ ਅਨਪੜ੍ਹ ਜਾਹਿਲ ਲੋਕਾਂ ਨੂੰ ਹਰ ਰੋਜ਼ ਤਾਲੀਮ ਦਿੱਤੀ ਰੱਖਣੀ ਹੈ ਜਿੰਨੀ ਦੇਰ ਇਹ ਅਗਲੀ ਵਾਰੀ ਰੋਡ ਸਾਫ਼ ਸੁਥਰਾ ਨਹੀਂ ਕਰਨਗੇ। ਤੇ ਇਸੇ ਵੀਡੀਓ ਦੇ ਨਾਲ ਸਾਨੂੰ ਅੱਜ ਇਜਾਜ਼ਤ ਦਿਓ ਤੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਤੇ ਦੁਆਵਾਂ ਯਾਦ ਰੱਖਿਏਗਾ। ਅੱਲਾਹ।